अस्सलाम वालेकुम नाज़रीन, मैं अजमल सोनी तो तुसी देख रहे हैं सज्जाद जानी ऑफिशियल। नाज़रीन अज मेरे नाल तुर्कमानिस्तानी हिंदो बल्किस्तान साइड में ठप रही गर्दनी बिन्नी भेडू आजम फैसल रामिद साहब फरीद साबरी जांगा लूसो फाटा लाका बेरी तो नाज़रीन अज होएगा। हाँ जी, अज होएगी थी बहुत बड़ी गेम। कोई ऐसी गलत गेम नहीं होएगी, खूबसूरत गेम होएगी। यानी कि गेम की नाज़रीन इत्थे घुमाई जाएगी बोतल इदा बोतल का बुग्गा जिस बंदे हो गया वो एक सुनाएगा वकूआ। प्लीज बुग्गा मीन यानी कि बोतल का मुंह। हाँ जी, बोतल का फेस टू फेस। ओए आहो जे बोतल का मुंह होएगा एक सुनाएगा वकूआ सच्चा तो ਜਿਹੜਾ मजेदार भी आ तो थोड़ा जिहा शर्मिंदा भी कर रहा हल्का हल्का। अच्छा ਇਹਦਾ मतलब शर्मिंदगी वाला। हाँ जी, शर्मिंदगी ਜਿਹੜੀ ਤੁਹਾਨੂੰ ਕਦੀ ਨਹੀਂ ਹੋਈ। कोई ऐसी शर्मिंदगी वाला सीन नहीं जस्ट हो कि थोड़ा जिहा चिल भी होवे ਇਹਦੇ शर्मिंदगी में सर ਕਿਹੜੀ शर्मिंदगी ਤੁਹਾਨੂੰ ਦੋ ਤਿੰਨਾਂ ਨੂੰ ਹੋ ਸਕਦੀ, ਮੈਨੂੰ ਕਾਹਦੀ ਅੱਲਾ ਰਹਿਣ। ਸੋਨੀ ਭਾਈ ਅਸਲ ਦੇ ਵਿੱਚ ਇਹਦੇ ਚ ਗੇਮ ਦੇ ਵਿੱਚ ਇੱਕ ਸੱਚ ਦੱਸਣਾ ਜ਼ਿੰਦਗੀ ਦਾ ਜੈਨੂਇਨ ਅਸੀਂ ਸਾਰਿਆਂ ਨੇ ਆਪਣਾ ਆਪਣਾ ਜਿਹਦੇ ਵਿੱਚ ਅਸੀਂ ਸ਼ਰਮਿੰਦਾ ਵੀ ਹੋਏ ਹੋਈਏ ਲੇਕਿਨ ਇਹ ਕਿ ਸਾਡੇ ਨਾਲ ਬੁਰੀ ਵੀ ਆ ਹੋਈ ਹੈ ਤੇ ਮਜ਼ਾ ਵੀ ਹੋਵੇ ਜਿਹੜਾ ਨਹੀਂ ਕੱਢਾਂ ਫਿਰ ਕੀ ਕੱਢਣਾ ਕੱਢਾਂ ਦੱਸ ਤੂੰ ਜੇ ਕੱਢ लाओ नाज़रीन आ गई मैदान च बोतल मार सीटी बाबू रे से रेशमा गड़गल्ले बशमल्ले। एक मिनट बोतल कमाई जाए सर तड़ल में इजाजत है। लेकिन बोतल मेरी गल सुनो, बोतल घुमाउण वास्ते कोई बच्चा लेके आओ, ਮੈਨੂੰ ਤੁਹਾਡੇ ਤੇ ਯਕੀਨ ਨਹੀਂ ਹੈ। ਲਓ ਨਾਜ਼ਰੀਨ ਬੋਤਲ ਲੱਗੀ ਆ ਘੁੰਮਣ ਤੇ ਲੱਕੀ ਬੂਥਾ ਯਾਨੀ ਕਿ ਲੱਕੀ ਮੂੰਹ ਕਿਧਰ ਜਾਂਦਾ ਤੈਨੂੰ ਪਤਾ ਲੱਗ ਜਾਏਗਾ ਹੁਣੇ। ਲਓ ਜੀ ਇਜਾਜ਼ਤ ਆ। ਇਜਾਜ਼ਤ हाँ जी लड्डू साहब फैसल साहब हाँ भी साहब लो जी फरीद साहब भी इजाजत इजाजत लो जी जरा गौर किया जाए। तगन गिरी रो लोर कती दो पकन कती रो दी रो मा पोली रो बाबू रे से रेशमा गड़गल्ले बशमल्ले बाबू रे से रेशमा गड़गल्ले बशमल्ले। नाज़रीन देख लो बोतल गिजाई सी लेकिन मेरे ਵੱਲੋਂ ਹੀ ਆਈ ਸੀ। ਬੋਤਲ ਨੂੰ ਭਜਾਉਣਾ ਪੈਣਾ ਸੀ ਹਾਲੇ ਹੋਰ। ਚੌਧਰੀ ਵਾਲਾ ਵਾਕਿਆ ਸੁਣਾਈ ਜਿਹੜਾ ਚੌਰੀ ਟੈਂਡ ਕਰਦੇ ਮੁੱਛਾਂ ਮੁੰਤੀਆਂ ਸੀ। ਫਿਰ ਤੁਸੀਂ ਸੁਣਾਓ ਚੌਰੀ ਵਾਲੇ ਤੁਹਾਨੂੰ ਯਾਦ ਆ? ਨਹੀਂ ਚੌਰੀ ਹੁਣ ਆਪ ਸੁਣਾਵੇ। ਸੋਨੀ ਜਦੋਂ ਤੈਨੂੰ ਕੰਨ ਪੜਾਏ ਦੇ ਨਾਲ ਕਹਿੰਦਾ ਉੱਚਾ ਉਹ ਬੜਾ ਵਾਕਿਆ ਸੁਣਾ ਯਾਰ ਕਿੰਨਾ ਕੁਛਾ ਕੋਲੇ ਜਿਹੜਾ ਨਹੀਂ ਕਰਦਾ ਨਹੀਂ ਯਾਰ ਪਾਗਲ ਹੋ ਗਏ। ਚੌਧਰੀ ਯਾਰ ਵਾਲਾ ਤੁਸੀਂ ਕੀ ਕਰਨ ਲੱਗੇ? ਚਲੋ ਸੁਣਾਓ। ਤੁਸੀਂ ਸਟਾਰ ਚ ਸਾਨੂੰ ਗੰਦਾ ਕਰਨ ਲੱਗ ਯਾਰ ਪਏ। ਸ਼ੁਰੂ ਯਾਰ ਗੰਦਾ ਕੀ ਕਰਨ ਲੱਗੇ? ਸ਼ਰਮਿੰਦਗੀ ਵਾਲਾ ਵਾਕਿਆ ਉਸ ਰਾਲਾ। ਲਓ ਨਾਜ਼ਰੀਨ ਬੋਤਲ ਦਾ ਮੂੰਹ ਆ ਗਿਆ ਮੇਰੇ ਹਾਲ ਤੇ ਹੁਣ ਵਕੂਆ ਇਦਾਂ ਵਾ ਕਿ ਬਹੁਤ ਪੁਰਾਣੀ ਗੱਲ ਆ, ਵਾਹ ਵਾਹ ਪੁਰਾਣੀ ਗੱਲ ਕਿ ਮੇਰਾ ਦੋਸਤ ਹੈ ਇੱਕ ਮਲਕ ਅਮਜਦ। ਮੈਂ ਉਹਦੇ ਘਰ ਗਿਆ ਪੈਦਲ ਹੀ। ਉਹਦੇ ਘਰ ਦੇ ਨਾਲ ਬਿਲਕੁਲ ਦੀਵਾਰ ਨਾਲ ਦੀਵਾਰ ਸਾਂਝੀ ਕਸਾਈ ਹੈ, ਗੋਸ਼ਤ ਵੇਚ ਰਿਹਾ। ਮੈਂ ਪੈਦਲ ਗਿਆ ਤਾਂ ਉੱਥੇ ਇੱਕ ਮੇਰੇ ਜਾਣ ਤੋਂ ਪਹਿਲੇ ਗਾਹਕ ਉਹਦੇ ਕੋਲ ਕਸਾਈ ਕੋ ਗੋਸ਼ਤ ਲੈ ਰਿਹਾ ਤੇ ਸਾਈਕਲ ਉਹਦਾ ਚਾਈਨਾ ਦਾ ਲੱਗਾ ਹੋਇਆ ਬਿਲਕੁਲ ਲੱਗ ਗਈ। ਤੇ ਮੈਂ ਸਾਈਕਲ ਤੇ ਲਾਗੇ ਜਾ ਕੇ ਖਲੋ ਗਿਆ ਤੇ ਲੋਕ ਹਾਲੇ ਮੈਂ ਚੱਲਾਂ ਉਹਦੇ ਘਰ ਨੂੰ ਆ ਕਰਕੇ ਬੈਲ ਦੇਣ ਲੱਗਾ ਤੇ ਉਹ ਬਾਹਰ ਆ ਗਿਆ ਮੇਰਾ ਦੋਸਤ। ਮੈਨੂੰ ਕਹਿੰਦਾ ਯਾਰ ਮੈਂ ਸੋਨੀ ਤੈਨੂੰ ਯਾਦ ਕਰ ਰਿਹਾ ਸੀ। ਮੈਂ ਕਿਹਾ ਦੇਖ ਲਾ ਅਮਜਦ ਮੈਂ ਪਹੁੰਚ ਗਿਆ। ਮੈਨੂੰ ਕਹਿੰਦਾ ਬਾਜ਼ਾਰ ਚੱਲੀਏ। ਮੈਂ ਕਿਹਾ ਫੜ ਸਾਈਕਲ। ਉਹਨੇ ਕਿਹਾ ਲੱਗਦਾ ਵੀ ਇਹ ਸਾਈਕਲ ਤੇ ਆਇਆ ਤੇ ਜਦ ਕਿ ਮੈਂ ਪੈਦਲ ਸੀ। ਉਹ ਸਾਈਕਲ ਸੀ ਕਿਸੇ ਗਾਹਕ ਦਾ। ਮੈਨੂੰ ਕਹਿੰਦਾ ਤੂੰ ਫੜ ਸਾਈਕਲ। ਮੈਂ ਕਹਿੰਦਾ ਨਹੀਂ ਤੂੰ ਚਲਾ ਸਾਈਕਲ। ਉਹ ਖੈਰ ਨੇ ਇਸ ਕਸ਼ਮਕਸ਼ 'ਚ ਮੈਂ ਕਿਹਾ ਯਾਰ ਇਹ ਤਾਂ ਸਾਈਕਲ ਮੇਰਾ ਨਹੀਂ ਹੈਗਾ, ਜੇ ਮੈਂ ਚਲਾਇਆ ਤਾਂ ਰੌਲਾ ਬਣ ਜਾਣਾ। ਮੈਂ ਜੇਬ 'ਚੋਂ ਪਰਸ ਕੱਢ ਕੇ ਤੇ ਐਵੇਂ ਕਾਗਜ਼ ਫੋਲਣ ਲੱਗ ਪਿਆ ਇੱਧਰ ਉੱਧਰ। ਮੈਂ ਕਿਹਾ ਚੱਲ ਤੂੰ ਸਾਈਕਲ ਤੋਰ ਤੇ ਮੈਂ ਚਲਾਉਣਾ। ਮੈਂ ਪਰਸ ਫੜ ਕੇ ਤੇ ਅੱਗੇ ਨੂੰ ਨਿਕਲ ਗਿਆ। ਤੇ ਉਹਨੇ ਸਾਈਕਲ ਰੇੜਿਆ ਤੇ ਮੇਰੇ ਮਗਰ ਆ ਰਿਹਾ। ਹੁਣ ਮੇਰੇ ਮਗਰ ਅਸੀਂ 100 ਫੁੱਟ ਪੈਦਲ ਜਾ ਰਹੇ ਹਾਂ ਤੇ ਉਨੀ ਜ਼ਿਕਰ ਨੂੰ ਭਾਈ ਗਾਹਕ ਨੇ ਗੋਸ਼ਤ ਤਲਾ ਲਿਆ। ਹੁਣ ਗੋਸ਼ਤ ਤਲਾ ਕੇ ਜਦੋਂ ਪਿੱਛੇ ਦੇਖਿਆ ਤਾਂ ਪਿੱਛੇ ਸਾਈਕਲ ਹੈ ਨਹੀਂ। ਗਾਹਕ ਨੇ ਸਿਰ ਫੜ ਲਿਆ। ਉਹ ਮੈਂ ਮਾਰਿਆ ਗਿਆ, ਮੈਂ ਲੁੱਟਿਆ ਗਿਆ। ਉਹ ਕੀ ਹੋਇਆ ਕਿ ਬੰਦੇ ਕਹਿੰਦੇ ਮੇਰਾ ਸਾਈਕਲ ਚੁੱਕਾ ਕਿ ਐਂ ਦੇਖਣ ਲੱਗ ਗਿਆ ਆਲੇ ਦੁਆਲੇ। ਜਦੋਂ ਦੇਖਿਆ ਤਾਂ ਹੁਣ ਮੇਰੇ ਮਗਰੋਂ ਪੈਦਲ ਲੈ ਕੇ ਆ ਰਿਹਾ ਸਾਈਕਲ। ਉਹ ਬੰਦੇ ਨੇ ਗੋਸ਼ਤ ਸਿੱਟੇ ਤਾਂ ਦੁੜਕਲਾਤੀ ਭਾਈ। ਉਹ ਦੁੜਕਲਾ ਕੇ ਜਾਂਦੇ ਨੂੰ ਇੱਥੋਂ ਵਾਲੇ ਕਹਿੰਦਾ ਓਏ ਆ ਜਾ ਅੱਜ। ਕਹਿੰਦਾ ਆ ਗਿਆ ਤੂੰ ਕਾਬੂ ਅੱਜ। ਅੱਛਾ ਹੁਣ ਕਹਿੰਦਾ ਆ ਗਿਆ ਕਾਬੂ। ਕਹਿੰਦਾ ਚਾਚਾ ਮੈਂ ਤਾਂ ਕਿਹਾ ਸਾਡਾ ਵਾ। ਕਹਿੰਦਾ ਅੱਛਾ ਇਹ ਸਾਰੇ ਤੁਹਾਡੇ ਹੀ ਹੁੰਦੇ ਆਦਰ ਅੱਜ। ਉਹ ਮੈਂ ਨਾ ਉੱਥੋਂ ਦੁੜਕਲਾ ਕੇ ਨੱਸ ਗਿਆ। ਐਂ ਕਰਕੇ ਮੁੜ ਕੇ ਨਾ ਅੱਗੇ ਮੇਰਾ ਇੱਕ ਦੋਸਤ ਆ ਜਾਂਦਾ ਗੋਲ ਘੁੰਮ ਕੇ ਨਾ ਗਲੀਆਂ ਗੁਲੀਆਂ ਦੇ ਵਿੱਚੋਂ ਤੇ ਮੈਨੂੰ ਸਾਹ ਚੜਿਆ ਹੋਇਆ। ਹੁਣ ਉੱਥੇ ਰੌਲੀ ਪੈਣ ਡਈ ਹੈ। ਮੈਨੂੰ ਪਤਾ ਸੀ ਰੌਲਾ ਨਿਬੜ ਜਾਣਾ ਵਾ, ਮਹੱਲੇਦਾਰ ਆਪਸ ਵਿੱਚ ਰੌਲਾ ਨਿਬੜ ਜਾਣਾ। ਤੇ ਮੈਂ ਉੱਥੋਂ ਘੁੰਮ ਕੇ ਨਾ ਫਰੀਦ ਸਾਹਿਬ ਆ ਗਿਆ। ਡਾਕਟਰ ਮੇਰਾ ਦੋਸਤ ਉਹਦੇ ਕਲੀਨਿਕ ਦੇ ਬਾਹਰ ਤੇ ਹੁਣ ਮੈਂ ਸਾਹ ਲੈਣ ਡਿਆ। ਉੱਥੇ ਵੀ ਇੱਕ ਸਾਈਕਲ ਖਲੋਤਾ ਕਲੀਨਿਕ ਦੇ ਬਾਹਰ ਤੇ ਪਿੱਛੇ ਉਹਦੇ ਨਾ ਥੈਲਾ ਐਡਾ ਸਾਈਕਲ ਦੇ ਰੱਖਿਆ ਨਾ ਮੂਮਨ ਕੈਰੀਅਰ ਫਸਾ ਕੇ ਪਤਾ ਨਹੀਂ ਵਿੱਚ ਕੀ ਹੈ ਵੀ ਕੱਪੜੇ ਜੁੱਤੀ ਸਬਜ਼ੀ ਕੀ ਹੈ। ਹੁਣ ਕੈਰੀਅਰ ਦੇ ਪਿੱਛੇ ਐਡਾ ਥੈਲਾ ਪਿਆ ਤੇ ਮੈਂ ਉੱਥੇ ਲਾ ਕੇ ਸਾਹ ਲੈਣ ਡਿਆ। ਤੇ ਉੱਧਰ ਮੇਰਾ ਦੋਸਤ ਡਾਕਟਰ ਆਇਆ। ਕਹਿੰਦਾ ਸੋਨੀ ਹਾਂ ਜਰਾ ਬੱਚੇ ਨੂੰ ਸਾਈਕਲ ਨਹੀਂ। ਉਹਨੇ ਕਿਹਾ ਪਤਾ ਨਹੀਂ ਇਹ ਸਾਈਕਲ ਤੇ ਆਇਆ। ਮੈਂ ਕਿਹਾ ਡਾਕਟਰ ਸਾਹਿਬ ਖੈਰ ਹੈ? ਕਹਿੰਦਾ ਯਾਰ ਬੱਚੇ ਨੇ ਮੈਡੀਸਨ ਲੈ ਕੇ ਆਉਣੀ ਸਿਰਫ ਸਟੋਰ ਤੱਕ ਜਾਣਾ ਜ਼ਰਾ ਤੇ ਮੈਂ ਨਾਲ ਹੀ ਪੱਕਾ ਹੋ ਗਿਆ। ਮੈਂ ਕਿਹਾ ਨਹੀਂ ਜੀ ਨਹੀਂ ਮੈਂ ਨਹੀਂ ਸਾਈਕਲ ਦੇਣਾ। ਮੈਂ ਕਿਹਾ 5 ਮਿੰਟ ਦਾ ਕਹਿ ਕੇ ਮੈਂ ਕਿਹਾ ਅੱਧਾ ਘੰਟਾ ਲਾ ਦੇਣਾ। ਉਹਨੇ ਕਹਿੰਦਾ ਯਾਰ ਅਜਮਲ ਕਹਿੰਦਾ ਯਾਰ ਸੋਨੀ 5 ਮਿੰਟ 'ਚ ਮਰੀਜ਼ ਪਿਆ ਵਾ 5 ਮਿੰਟ ਤੋਂ ਬਾਅਦ ਇਹਨੇ ਦਵਾਈ ਲੈ ਕੇ ਆਈ ਨਹੀਂ। ਮੈਂ ਕਿਹਾ ਨਹੀਂ ਭਾਈ ਨੇ ਦੇਰ ਲਾ ਦੇਣੀ। ਕਹਿੰਦਾ ਯਾਰ ਤੈਨੂੰ ਮੈਂ ਕਹਿ ਰਿਹਾ। ਮੈਂ ਕਿਹਾ ਚਲੋ ਇਸ ਤਰ੍ਹਾਂ ਕਰੋ ਮੈਂ ਤੈਨੂੰ ਸਾਈਕਲ ਦੇ ਦੇਣਾ, ਇਹ ਸਮਾਨ ਲਾ ਕੇ ਫਿਰ ਅੰਦਰ ਰੱਖ ਲਓ।
ਉਹ ਡਾਕਟਰ ਸਾਹਿਬ ਆ ਵੀ ਉਤਰੇ ਆ, ਡਾਕਟਰ ਸਾਹਿਬ ਐਂ ਕਰੇ ਕੈਰੀਅਰ ਚੁੱਕਿਆ ਵਾ ਤੇ ਪਿੱਛੇ ਜਦੋਂ ਥੈਲਾ ਲਾਇਆ ਉਹ ਥੈਲਾ ਜਿਹਦਾ ਥੈਲਾ ਸੀ ਉਹਨੇ ਆ ਕੇ ਗੁੱਟ ਫੜ ਲਿਆ। ਕਹਿੰਦਾ ਓਏ ਕਿੱਧਰ ਚੱਲਾਂ? ਤੇ ਮੈਂ ਦੇਖ ਲਿਆ, ਕਹਿੰਦਾ ਸੋਨੀ ਆ ਗਈ। ਮੈਂ ਕਿਹਾ ਮੈਨੂੰ ਕੀ ਪਤਾ ਕੀ। ਉਹ ਭਾਈ ਮੈਨੂੰ ਕਹਿੰਦਾ ਯਾਰ ਉਹ ਡਾਕਟਰ ਸੀ ਨਾ, ਹੁਣ ਲੈਂਗੁਏਜ ਕੀ ਇਸਤੇਮਾਲ ਕਰ, ਯਾਰ ਤੂੰ ਬਹੁਤ ਬਦਤਮੀਜ਼ ਆਦਮੀ, ਤੈਨੂੰ ਜ਼ਰਾ ਸੈਂਸ ਨਹੀਂ ਹੈਗੀ। ਆ ਮੈਨੂੰ ਕਿਸੇ ਤੂੰ ਥੈਲਾ ਚਕਾਤਾ, ਕੋ ਅਕਲ ਕਰਿਆ ਕਰ। ਅੱਛਾ ਉਹ ਮੇਰੇ ਨਾਲ ਹੁਣ ਗਰਮੀ ਸਰਦੀ ਕਰਨ ਡਿਆ ਤੇ ਪਿੱਛੇ ਮੈਨੂੰ ਕੋਈ ਪਿਛਲਾ ਵੀ ਗਾਲਾਂ ਕੱਢਦਾ ਆ ਰਿਹਾ। ਜਿਹਨੂੰ ਮੈਂ ਕਸਾਈ ਦਾ ਸਾਈਕਲ ਚ ਗਿਆ ਸੀ, ਕਸਾਈ ਦੇ ਲੱਗੇ ਕਹਿੰਦਾ ਇਹ ਹੈ ਹੀ ਬਗੈਰਤ ਆ, ਇਹ ਬਹੁਤ ਇੰਜਾ ਇਹ ਹੋਇਆ। ਤੇ ਡਾਕਟਰ ਕਹਿੰਦਾ ਅਮਜੀਤ ਕੀ ਹੋਇਆ? ਕਹਿੰਦਾ ਉਧਰੋਂ ਇਹਨੇ ਮੈਨੂੰ ਕਿਸੇ ਦਾ ਸਾਈਕਲ ਚਕਾਤਾ, ਕਹਿੰਦਾ ਇੱਧਰੋਂ ਮੈਨੂੰ ਇਹਨੇ ਸਾਈਕਲ ਤੋਂ ਕਿਸੇ ਦਾ ਥੈਲਾ ਚਕਾਤਾ। ਇਹ ਬਕੂਆ ਯਾਦ ਕਰਕੇ ਅੱਜ ਵੀ ਨਾ ਹਾਸੇ ਬਹੁਤ ਆਉਂਦੇ ਆ। ਤੇ ਫਿਰ ਤੁਹਾਡੇ ਨਾਲ ਸ਼ਰਮਿੰਦਗੀ ਕੀ ਹੋਈ ਹੈ? ਸ਼ਰਮਿੰਦਗੀ ਹੋਈ ਫਿਰ ਮੈਨੂੰ ਦੋਵਾਂ ਨੇ ਕਿ ਇੱਧਰੋਂ ਫੜ ਲਿਆ ਕਿ ਇੱਧਰੋਂ ਫੜ ਲਿਆ। ਹਲਕੀ ਹਲਕੀ ਮੇਰੀ ਸੇਵਾ ਕੀਤੀ। ਮੈਨੂੰ ਕਹਿੰਦਾ ਯਾਰ ਤੂੰ ਅਕਲ ਕਰ, ਤੂੰ ਸਮਝਦਾਰ ਆਦਮੀ। ਮੈਂ ਕਿਹਾ ਯਾਰ ਬਸ ਐਵੇਂ ਕਹਿ ਲਓ ਵੀ ਤੂੰ ਸਮਝਿਆ ਵੀ ਇਹ ਸੋਨੀ ਦਾ ਸਾਈਕਲ ਆ, ਮੈਂ ਤੈਨੂੰ ਸਾਈਕਲ ਚਕਾ। ਲਓ ਨਾਜ਼ਰੀਨ, ਦੂਸਰੀ ਪੇਸ਼ਕਸ਼, ਦੂਸਰਾ ਬੁੱਗਾ ਬੋਲਣ ਦਾ ਨਿਕਾਈ ਮੀਨ ਮੂੰਹ ਕਿੱਧਰ ਜਾਂਦਾ। ਬੁੱਗਾ ਮੀਨਸ ਓ ਯਾਰ ਮੂੰਹ ਹਾਂ ਕਿੱਧਰ ਜਾਂਦਾ ਵਾ, ਇਹ ਤਰ੍ਹਾਂ ਗੌਰ ਕਰਨੀ ਆ। ਗੜਬਕ ਛਿੱਲੀ ਨਾੜ ਕੇ ਮਨਮਾਂਜ ਕੇ ਦੜਬੀਚ ਕੇ ਦਾਣਾ ਤੁਰ। बाबूरे से रेशमा गुल्ले बशमल्ले, बाबूरे से रेशमा गुल्ले बशमल्ले। बस चलम चले, शाबाश बोतल, वेरी गुड। ਹਾਂ ਵਾਕਿਆ ਮੈਂ ਤੁਹਾਨੂੰ ਕੀ ਸੁਣਾਵਾਂ ਯਾਰ। ਚਲੋ ਫੇਕ ਮਾਓ ਉਹ ਨਹੀਂ ਬਕੂਆ ਤਾਂ ਸੁਣ ਲਓ ਇਹਦੇ ਕੋ। ਸ਼ਰਮਿੰਦਗੀ ਵਿੱਚ ਹੋਣੀ ਚਾਹੀਦੀ ਹੈ। ਹਾਂਜੀ ਤੇ ਉਹ ਤਾਂ ਤੁਹਾਨੂੰ ਕਦੀ ਤੁਸੀਂ ਬਕੂਏ ਤੋਂ ਪਹਿਲਾਂ ਹੀ ਹੋਏ, ਕੀ ਗੱਲ ਹੋਈ? ਪਹਿਲੇ ਸ਼ਰਮਿੰਦਾ ਹੋਏ ਕਿ ਮੀਟਰ ਕੱਟਿਆ ਗਿਆ? ਮੈਂ ਨਾ ਤੁਹਾਨੂੰ ਅੱਜ ਸੁਣਾਵਾਂਗਾ ਆਪਣੀ ਇਸ਼ਕ ਦੀ ਦਾਸਤਾਨ। ਲੈ ਮੰਜੇ ਬਿਸਤਰੇ। ਜਿਹਦੇ ਚ ਬੜੀ ਸ਼ਰਮਿੰਦਗੀ ਮੈਨੂੰ ਉਠਾਣੀ ਪਈ ਯਾਰ। ਮੈਨੂੰ ਨਾ ਇੱਕ ਕੁੜੀ ਨਾਲ ਇਸ਼ਕ ਹੋ ਗਿਆ ਯਾਰ, ਇਸ ਹੱਦ ਤੱਕ ਚਲਾ ਗਿਆ ਕਿ ਮਜਬੂਰੀ ਬਣ ਗਈ ਇੱਕ ਦੂਸਰੇ ਦੀ ਅਸੀਂ, ਕਿ ਜੇ ਗੱਲ ਨਹੀਂ ਸੀ ਹੁੰਦੀ ਤੇ ਚੈਨ ਨਹੀਂ ਸੀ ਆਉਂਦਾ ਸੋਹਣੀ। ਸੱਚਾ ਇਸ਼ਕ ਸਿਰਫ ਟੈਲੀਫੋਨ ਤੇ, ਅੱਛਾ ਟੈਲੀਫੋਨ ਤੇ ਗੱਲਬਾਤ ਹੁੰਦੀ ਉਦੋਂ ਸੀ। ਹੁੰਦੇ ਫੈਲੀ ਟੂਨ ਸੀਗਾ। ਹਾਂ ਵੇਖਿਆ ਨਹੀਂ ਸੀ ਤੁਸੀਂ? ਨਹੀਂ ਵੇਖਿਆ ਨਹੀਂ ਸੀਗਾ ਨਾ, ਉਹਨੇ ਮੈਨੂੰ ਵੇਖਿਆ ਸੀ ਨਾ ਮੈਂ ਉਹਨੂੰ ਦੇਖਿਆ ਸੀਗਾ। ਆ ਜੇ ਵੇਖ ਲੈਂਦੇ ਦਿਲ ਭਰ ਜਾਣਾ ਸੀ, ਪਹਿਲੀ ਰਾਤ ਹੀ ਇਸ਼ਕ ਮੁੱਕ ਜਾਣਾ ਸੀ। ਨਹੀਂ ਉਹ ਬੇਸਿਕ ਉਹ ਕਹਿੰਦੀ ਸੀ ਕਿ ਇਸ਼ਕ ਉਹ ਹੁੰਦਾ ਫੈਸਲ ਸਾਹਿਬ ਜਿਹੜਾ ਦਿਲ ਤੋਂ ਸ਼ੁਰੂ ਹੋ ਕੇ ਅੱਖਾਂ ਤੱਕ ਆਵੇ। ਵਾਹ। ਅਕਸਰ ਇਸ਼ਕ ਇਹ ਹੁੰਦਾ ਕਿ ਵੇਖ ਕੇ ਦਿਲ ਤੇ ਆਂਦਾ, ਨਹੀਂ ਕਹਿੰਦੀ ਅਸੀਂ ਉਲਟ ਜਾਣਾ। ਤੇ ਹਲਕੇ ਇਸ਼ਕ ਦੀ ਵਜ੍ਹਾ ਤੋਂ ਪਏ ਉਹ ਨਹੀਂ ਹੋ ਭਾਈ, ਉਹ ਕੁੜੀ ਆਈ ਸਪੈਸ਼ਲਿਸਟ ਸੀਗੀ ਯਾਰ। ਮੈਂ ਦੂਜੇ ਦਿਨ ਲੋਡ ਕਰਾਣਾ ਪਿਸਤੌਲ। ਨਹੀਂ ਡਾਲਾ ਹੁੰਦਾ ਸੀ ਉਹਨਾਂ ਦਾ ਤੇ ਉਹ ਲੋਡ ਕਰਾਉਂਦੇ। ਅੱਛਾ ਪੱਲੇਦਾਰੀ ਵੀ ਕਰਦਾ ਸੀ ਭਾਜੀ, ਵੈਰੀ ਗੁੱਡ। ਉਹ ਮਾਲਕ ਦੀ ਕੁੜੀ ਸੀ ਨਾ। ਉਹਨੂੰ ਮੈਂ ਨਾ ਲੋਡ ਕਰਾਣਾ, ਮੋਬਾਈਲ ਦੇ ਵਿੱਚ ਬੈਲੈਂਸ ਕਰਾਣਾ। ਅੱਛਾ ਆ ਗੱਲ ਆ ਯਾਰ ਉਹਦੇ ਭਰਾ ਨੇ ਨਾ ਮੇਰੇ ਕੋਲ ਗਿਫਟ ਲੈਣ ਆਣੇ, ਮੈਂ ਉਹਨੂੰ ਕਹਿਣਾ ਕਿ ਮੈਨੂੰ ਮਿਲਣਾ। ਭਰਾ ਨੂੰ ਨਹੀਂ ਯਾਰ, ਕੁੜੀ ਨੂੰ ਕਹਿਣਾ ਮੈਂ ਕਿ ਮੁਲਾਕਾਤ। ਕੁੜੀ ਨੂੰ ਕਹਿਣਾ ਕਿ ਆਪਣੇ ਭਰਾ ਨੂੰ ਭੇਜੀ। ਓਏ ਨਹੀਂ ਯਾਰ, ਕੁੜੀ ਨੂੰ ਮੈਂ ਕਿਹਾ ਕਿ ਕਦੋਂ ਮੈਂ ਫਿਰ ਨਾ ਆਪਣੇ ਅੰਮੀ ਅੱਬੂ ਨੂੰ ਵੀ ਰਾਜ਼ੀ ਕੀਤਾ। ਮੈਂ ਕਿਹਾ ਮਾਂ ਜੀ ਮੈਂ ਨਾ ਸ਼ਾਦੀ ਕਰਨੀ ਹੈ। ਮੈਂ ਆਪਣੀ ਅੰਮੀ ਅੱਬੂ ਨਾਲ ਗੱਲਬਾਤ ਫਾਈਨਲ ਕਰ ਲਈ, ਕਿਉਂਕਿ ਸ਼ਾਦੀ ਕਰਨੀ ਜੋ ਸੀ ਮੈਂ ਆਪਣੀ ਸ਼ਾਦੀ ਅਮੀ ਅਬੂ ਦੀ ਆਪਣੀ ਯਾਰ। ਓਏ ਅਕਲ ਕਰ ਜਾ। ਤੇ ਅੰਮੀ ਬਾਜੀ ਹੋਈ, ਸਾਰੇ ਮੇਰੇ ਕੋਲ ਪੁੱਛਣ ਡੇ ਕਿ ਫੈਸਲ ਸ਼ਾਦੀ ਹੁਣ ਤੇਰੀ ਕਰਨੀ ਹੈ ਤੇ ਕਿੱਥੇ ਕਰਨੀ। ਤੇ ਮੈਂ ਕਿਹਾ ਮੈਨੂੰ ਅਗਰ ਉਹ ਨਾ ਮਿਲੀ ਤੇ ਮੈਂ ਮਰ ਜਾਵਾਂਗਾ। ਉਹ ਮੇਰੀ ਅੰਮੀ ਅੱਬੂ ਸਾਰੇ ਘਬਰਾ ਗਏ ਕਿ ਯਾਰ ਇਹ ਕਿਹੜੀ ਇਹ ਤਾਂ ਖੁਸ਼ੀ ਦੀ ਗੱਲ ਆ। ਇਸ਼ਕ ਦੇ ਵਿੱਚ, ਯਾਨੀ ਕਿ ਉਹ ਸਾਨੂੰ ਦੱਸਿਆ ਨਹੀਂ, ਕਿਉਂਕਿ ਇਹ ਵਾਹ ਦੇ ਸਿਚੁਏਸ਼ਨ ਹੁੰਦੀ ਜਦੋਂ ਬੰਦੇ ਨੂੰ ਖਾਣ ਪੀਣ ਵੀ ਭੁੱਲ ਜਾਂਦਾ ਹੈ। ਓਏ ਹੋਏ ਹੋਏ। ਉਹ ਤਾਂ ਹੋਵੇ ਥੋੜਾ ਘਰ ਖਾਣ ਪੀਣ ਤੇ ਫਿਰ ਭੁੱਲ ਗਿਆ। ਉਹਦਾ ਜਦੋਂ ਵੀ ਮੈਨੂੰ ਟੈਲੀਫੋਨ ਆਣਾ, ਉਹਨੇ ਮੈਨੂੰ ਲੋਡ ਦਾ ਕਹਿਣਾ ਜਾਂ ਗਿਫਟ ਦਾ ਕਹਿਣਾ, ਕੱਪੜਿਆਂ ਦਾ ਕਹਿਣਾ। ਖੈਰ ਮੈਂ ਸੀਰੀਅਸ ਹੋ ਗਿਆ। ਮੈਂ ਕਿਹਾ ਮੈਂ ਆਪਣੇ ਅੰਮੀ ਅੱਬੂ ਤੇਰੇ ਘਰ ਭੇਜਣੇ। ਅੱਛਾ ਕਿ ਤੁਹਾਡੀ ਛੱਤ ਡਿੱਗ ਪਈ ਸੀ? ਮੈਨੂੰ ਨਾ ਉਹਦੇ ਘਰ ਦਾ ਐਡਰੈਸ ਨਹੀਂ ਸੀ ਦਿੰਦੀ। ਹਾਂ ਖੈਰ ਇੱਕ ਦਿਨ ਮੈਂ ਨਾ ਸੀਰੀਅਸ ਹੋ ਗਿਆ, ਮੈਂ ਦਫ਼ਤਰ ਗਿਆ। PTCL ਹੁੰਦਾ ਸੀਗਾ, ਉੱਥੇ ਕਾਲ ਹੁੰਦੀ ਸੀ। ਦਫ਼ਤਰ ਗਿਆ, ਮੈਂ ਉਹਨਾਂ ਦਾ ਨਾ ਐਡਰੈਸ ਕਢਾ ਲਿਆ। ਕੁੱਲੀਆਂ ਨਿਕਲੀਆਂ ਹੋਣੀਆਂ ਕੁੱਲੀਆਂ। ਠੀਕ ਹੈ, ਐਡਰੈਸ ਕਢਾ ਲਿਆ। ਮੈਂ ਕਿਹਾ ਜੀ ਮੈਂ ਇਹ ਤੇਰੇ ਘਰ ਦਾ ਐਡਰੈਸ ਆ। ਓਏ ਹੋਏ ਕਿਆ ਮੇਰਾ ਐਡਰੈਸ ਹੈ? ਉਹ ਗੋਣਾ ਉਹ ਕਰੈਕਟਰ ਕਹਿੰਦੀ ਕਿ ਨਹੀਂ ਤੂੰ ਮੇਰੇ ਘਰ ਨਹੀਂ ਆਣਾ, ਤੈਨੂੰ ਮੇਰੀ ਕਸਮ ਲੱਗੇ ਮੈਂ ਮਰ ਜਾਾਂਗੀ, ਮੈਂ ਇਹ ਹੋਏ। ਓਏ ਹੋਏ। ਮੈਂ ਉਹਨੂੰ ਕਿਹਾ ਤੂੰ ਫਿਰ ਮੈਨੂੰ ਮਿਲਣਾ। ਹਾਂ ਓਏ ਹੋਏ। ਕਹਿੰਦੀ ਠੀਕ ਹੈ ਜੀ, ਤੇਰਾ ਮੇਰਾ ਇਹ ਨਹੀਂ ਕਹਿਣਾ, ਕੱਲ ਮੁਲਾਕਾਤ ਹੋਏਗੀ। ਉਹ ਕੁੜੀ ਮੈਨੂੰ ਫਿਰ ਮਿਲਣਾ ਹੀ। ਅੱਛਾ ਫਿਰ ਉਸ ਤੋਂ ਬਾਅਦ
ਅਸੀਂ ਅੱਜ ਤੱਕ ਨਹੀਂ ਮਿਲੇ। ਕਿਉਂ ਦੀ ਕੀ ਵਜ੍ਹਾ? ਬਸ ਇਹੀ ਵਾਕਿਆ ਸੀ। ਇੱਥੇ ਸ਼ਰਮਿੰਦਗੀ ਕੀ ਆ? ਦੱਸਣ ਨੂੰ ਦਿਲ ਨਹੀਂ ਕਰਦਾ, ਸ਼ਰਮਿੰਦਗੀ ਆ। ਤੁਸੀਂ ਦੱਸੋ, ਕੋਈ ਗੱਲ ਚੋਤ ਪਰਾਂ ਮੂੰਹ ਕਰੋ ਥਾ। ਉਹ ਜਿਹੜਾ ਮੁੰਡਾ ਸੀ ਨਾ, ਹਾਂ ਜਿਹੜਾ ਮੈਨੂੰ ਮਿਲਣ ਆਇਆ ਸੀ, ਹਾਂ, ਉਹੀ ਕੁੜੀ ਦੀ ਆਵਾਜ਼ ਦੇ ਵਿੱਚ ਮੇਰੇ ਨਾਲ ਗੱਲ ਕਰਦਾ ਰਿਹਾ 1 ਸਾਲ। ਜ਼ੋਰ ਦੀ ਲੱਖ ਦੀ ਕਰੋੜ ਦੀ। ਯਾਰ ਭਾਈ ਕਿੱਡਾ ਭਾਈ ਆ, ਕਿੱਡਾ ਤਜਰਬਾ ਵਾ, ਦੁਨੀਆ ਗਾਹ ਛੱਡੀ ਆ। ਮੁੰਡਾ ਕਹਿੰਦਾ ਮੈਂ ਡਬਿੰਗ ਕਰਦਾ ਵਾਂ। ਯਾਰ ਕਾਰਟੂਨ ਦੀ ਆਵਾਜ਼ ਹੀ ਲਗਾ ਰਿਹਾ ਸਾਲ ਪੂਰਾ ਵੀ। ਉਹ ਯਾਰ ਬੜੀ ਸੋਹਣੀ, ਮੈਨੂੰ ਯਕੀਨ ਹੀ ਨਾ ਹੋਵੇ। ਮੈਂ ਕਿਹਾ ਨਹੀਂ ਦੁਬਾਰਾ ਗਾਓ ਫਿਰ। ਯਾਰ ਘਰ ਦੇ ਕਿੰਨੇ ਪਰੇਸ਼ਾਨ ਹੋਏ। ਜਾਨ ਇਹ ਉਹ ਅੱਜ ਦੇ ਨਵਾਲਾ ਕਿੱਦਾਂ ਕਿੱਦਾਂ ਫੈਸਲ ਜਾਣ ਕਿੱਦਾਂ? ਆਹੋ ਜਿਸ ਤਰ੍ਹਾਂ ਯਾਰ ਕਿੱਦਾਂ ਕਿੱਦਾਂ ਸੀਗੀ? ਫੈਸਲ ਜਾਨ ਇਹ ਉਹ ਬੜਾ ਖੂਬਸੂਰਤ ਯਾਨੀ ਯਾਰ ਘਰ ਦੇ ਵੀ ਹੈਰਾਨ ਹੋਏ। ਉਹ ਯਾਰ ਕੀ ਆਵਾਜ਼ ਯਾਰ ਕੋਈ ਜੱਜ ਹੀ ਨਹੀਂ ਕਰ ਸਕਦਾ। ਉਹਨੂੰ ਮੈਂ ਕਿਹਾ ਜਿਹੜੇ ਤੈਨੂੰ ਮੈਂ ਲੇਡੀ ਸੂਟ ਭੇਜੇ ਆ ਉਹ ਕਿਤੇ ਕਿਤੇ, ਉਹ ਕਹਿੰਦਾ ਮੈਂ ਅੱਧੀ ਕੀਮਤ ਤੇ ਵੇਚਤੇ। ਇਹ ਉਹਦੇ ਲਈ ਇੰਨੀਆਂ ਲਿਪਸਟਿਕਾਂ ਲੈ ਕੇ ਗਿਆ, ਕੁੜੀ ਵੇਖ ਕੇ ਬਾਅਦ ਚ ਉਸਤਰੇ ਲੈ ਗਿਆ। ਤੇ ਦੋਵੇਂ ਬਾਅਦ ਸ਼ੂਕਾ ਹੋਣੀ ਸੀ ਕਿ ਦੋਵੇਂ ਬਾਅਦ ਫਰੈਂਡ ਹੋਣੇ ਸੀ ਕਿ ਇੱਕੋ ਉਸ ਤਰ੍ਹਾਂ ਨੂੰ ਦੋਵੇਂ ਸ਼ੇਵ ਕਰਦੇ ਹੋਣੇ। ਪਿਲਾਓ ਨਾਜ਼ਰੀਨ, ਤੀਸਰਾ ਵਕੂਆ ਉਹਨਾਂ ਦੇਖੋ ਕਿਹੜਾ ਇਹਦੇ ਕਾਬੂ ਆ ਰਿਹਾ ਤੇ ਬੋਤਲ ਦਾ ਬੁੱਗਾ ਜਿੱਧਰ ਹੋ ਗਿਆ। ਉਹ ਬੁੱਗਾ ਕੀ ਆ? ਬੋਤਲ ਦਾ ਬੁੱਗਾ ਖੁੱਲਾ ਹੋਵੇ ਤੇ ਸ਼ਰਮ ਕਰਿਆ ਕਰ। ਲਓ ਨਾਜ਼ਰੀਨ ਆਓ ਜ਼ਰਾ, ਮੈਨੂੰ ਘੁਮਾਣ ਦੇ ਯਾਰ। ਕਮਾਲ ਆ ਤੂੰ। ਬੈਠਾ ਬੜਾ ਗੜਦਾ ਬੜਾ ਗੜਦਾ ਬੜਾ ਦਿਲ ਗੜਦਾ ਗੜੇ ਪਾ। ਲਓ ਨਾਜ਼ਰੀਨ, ਮਿੱਠੇ ਦੀ ਆ ਗਈ ਵਾਰ ਨਹੀਂ ਤੇ ਕਰ ਲਓ ਤੇਰੇ ਨਾਲ ਮਿੱਠੇ ਚੌਲ ਲੈ ਲਓ, ਆਲੂ ਵਾਲੇ ਪਰੌਂਠੇ ਲੈ ਲਓ, ਨਾਲ ਲੱਠੇ ਦਾ ਸੂਟ ਲਾ ਕੇ ਖੁੱਸੇ ਵਾਲਾ ਲੈ ਲਓ। ਬੋਰ ਆ ਆਓ ਤੇਰੇ ਤੇ ਬੜਾ ਕਿਤੇ ਸਿਆਹ ਵਾ ਵੀ ਕੇਟੂ ਦੀ ਪਹਾੜੀ ਤੇ ਚੱਲਾ। ਲਓ ਜੀ ਭਾਜੀ, ਵਾਕਿਆ ਮੈਂ ਸੁਣਾਵਾਂਗੇ ਤੁਹਾਨੂੰ, ਸ਼ਰਮਿੰਦਗੀ ਹੋਵੇ ਜਾਂ ਖੁਸ਼ੀ ਹੋਵੇ ਤੁਹਾਡੇ ਨਸੀਬ ਆ। ਚਲੋ ਜੋ ਵੀ ਨਿਕਲਿਆ। ਲਓ ਜੀ 7-8 ਸਾਲ ਪਹਿਲੇ ਦੀ ਗੱਲ ਵਾ। ਮੈਂ ਫੈਸਲ ਮੇਲੇ ਦੇ ਵਿੱਚ ਨਾ ਕੰਮ ਕਰਦਾ ਸੀ ਸਿਲਾਈ ਦਾ। ਮੈਂ ਸਿਲਾਈ ਕਰਦਾ, ਸ਼ਿਕੰਜੇ ਤੇ ਕੰਮ ਕਰਦਾ ਸੀ ਤੇ ਠੇਕੇਦਾਰ ਸੀ ਮੇਰਾ ਚਾਚਾ। ਮੇਰੇ ਚਾਚੇ ਦਾ ਮੁੰਡਾ ਤੇ ਮੈਂ ਅਸੀਂ ਆਮਣੇ ਸਾਹਮਣੇ ਖਲੋ ਕੇ ਕੰਮ ਕਰਨ ਰਹੇ ਆ। ਤੇ ਮੇਰੇ ਚਾਚੇ ਦਾ ਜਿਹੜਾ ਮੁੰਡਾ ਸੀ ਨਾ, ਉਹਦੀ ਭਾਬੀ ਬਿਮਾਰ ਸੀ। ਅਸੀਂ ਦੋਵੇਂ ਗੱਲ ਕਰ ਰਹੇ, ਉਹਨੂੰ ਮੈਂ ਇਹ ਨਹੀਂ ਕਿਹਾ ਯਾਰ ਦੁਆ ਕਰ ਅੱਲਾ ਤੇਰੀ ਭਾਬੀ ਨੂੰ ਸਿਹਤ ਦੇ ਦੇਵੇ। ਤੇ ਪਿੱਛੋਂ ਸਾਡੇ ਨਾਲ ਇੱਕ ਮੁਨਸ਼ੀ ਸੀ ਸ਼ੇਖ, ਉਹ ਬੜਾ ਲੈਂਡਲਾਰਡ ਸੀ, ਅਮੀਰ ਸੀ। ਉਹ ਇੰਝ ਕਰਕੇ ਆ ਕਹਿੰਦਾ ਹੈ ਸਾਹਿਲ ਕੀ ਹੋਇਆ ਤੇਰੀ ਬੇਗਮ ਨੂੰ ਯਾਰ? ਉਹਨੇ ਕੰਨ ਜਵਾਜ਼ ਪੈ ਗਈ ਤੇ ਹਾਂ ਕਹਿੰਦਾ ਕੀ ਹੋਇਆ ਸਾਡੀ ਭਾਬੀ ਨੂੰ ਯਾਰ? ਉਹਦੇ ਜ਼ਹਿਨ 'ਚ ਇਹ ਸੀ ਕਿ ਯਾਰ ਮੇਰੀ ਬੇਗਮ ਬਿਮਾਰ ਆ, ਮੇਰਾ ਉਦੋਂ ਵਿਆਹ ਹੀ ਨਹੀਂ ਸੀ ਹੋਇਆ। ਮੈਂ ਕਿਹਾ ਹੈ ਕਿ ਪੁੱਠੀ ਫਿਲਮ ਚੱਲ ਗਈ। ਕਹਿੰਦਾ ਕੀ ਹੋਇਆ ਯਾਰ ਤੇਰੀ ਬੇਗਮ ਨੂੰ? ਮੈਂ ਤੇ ਇਹਦੇ ਚੇਦਾ ਕਿਹਾ, ਮੈਂ ਕਿਹਾ ਯਾਰ ਮੇਰੀ ਬੇਗਮ ਬਹੁਤ ਬਿਮਾਰ ਆ ਯਾਰ। ਮੈਂ ਕਿਹਾ 3 ਦਿਨ ਹੋ ਗਏ ਯਾਰ, ਘਰ ਦਵਾਈ ਨੂੰ ਪੈਸਾ ਵੀ ਨਹੀਂ ਆਇਆ। ਤੇ ਮੈਂ ਬੜਾ ਇਮੋਸ਼ਨਲ ਹੁਣ ਤੇ ਉਹ ਵੀ ਨਾਲ ਇੰਝ ਕਰਕੇ ਤੇ ਮੈਂ ਉਹਨੇ ਨਾ ਬੜਾ ਇਮੋਸ਼ਨਲ ਹੋ ਕੇ ਨਾ ਇੰਝ ਕਰਕੇ ਮੈਨੂੰ 2000 ਕੱਢ ਕੇ ਦਿੱਤਾ। ਕਹਿੰਦਾ ਯਾਰ ਪਰੇਸ਼ਾਨ ਨਹੀਂ ਹੋਣਾ, ਤੇਰੀ ਬੇਗਮ ਸਾਡੀ ਧੀ ਹੈ ਯਾਰ, ਸਾਡੀ ਭੈਣ ਆ। ਇਹ 2000 ਰੁਪਏ ਤੂੰ ਦਵਾਈ ਵਾਸਤੇ ਲੈ ਜਾ ਤੇ ਦਵਾਈ ਲੈ ਕੇ ਚਾਹ ਤੇ ਮੇਰੇ ਕੋਲ ਕੱਲ ਨੂੰ ਆ ਕੇ ਮੈਨੂੰ ਦੱਸਣਾ ਵਾ ਕੀ ਹਾਲਾਤ ਆ। ਮੈਂ ਬੜਾ ਖੁਸ਼, ਮੈਂ ਕਿਹਾ ਯਾਰ ਮੈਂ 2000 ਦਿੱਤਾ। ਮੈਂ 2000 ਭੇਜ ਪਾਇਆ ਸੀ। ਉਸ 2000 ਦਿਨ ਅਸੀਂ ਖੋੜਿਆਂ ਵਾਲੇ ਚੌਕ ਦੇ ਵਿੱਚ ਬਹਿ ਕੇ ਬਾਟੀ ਖਾਧੀ ਪੂਰੇ ਮਜ਼ੇ ਨਾਲ, ਪੂਰਾ ਇੰਜੋਏ ਕੀਤਾ। ਮਿਗੜ ਸੈਂ ਤੇ ਬੋਤਲਾਂ ਤੇ ਹਰ ਸ਼ੈ ਪੂਰਾ ਫਿਲਮ ਦੇ 2000 ਦਾ ਪੂਰੀ ਫਿਲਮ ਦੇਖੀ। ਤੇ ਅਗਲੇ ਦਿਨ ਨਾ ਜਦੋਂ ਮੈਂ ਖਾਤੇ 'ਚ ਆਇਆ ਵਾਂ ਤੇ ਸ਼ੇਖ ਸਾਹਿਬ ਅੱਗੇ, ਤੇ ਸ਼ੇਖ ਸਾਹਿਬ ਬੜੀ ਇਮੋਸ਼ਨਲ ਹੋ ਕੇ, ਹਾਂ ਵੀ ਬੇਟਾ ਕਿੱਦਾਂ ਬੇਗਮ? ਮੈਂ ਕਿਹਾ ਹਾਂਜੀ ਅੱਲਾ ਦੀ ਬੜੀ ਰਹਿਮਤ ਆ, ਰਾਤੀ ਚੈੱਕਅਪ ਕਰਾਇਆ ਵਾ ਤੇ ਸ਼ੁਕਰ ਅੱਲਾ ਦਾ। ਲਓ ਜੀ ਤਕਰੀਬਨ 6 ਮਹੀਨੇ ਉਹ ਬੰਦਾ ਮੈਨੂੰ ਕਦੀ 1500 ਕਦੀ 2000 ਕਦੀ 1000 ਉਹਨੇ ਮੈਨੂੰ ਪੈਸੇ ਦੇਣੇ ਹਫਤੇ ਬਾਅਦ 15 ਦਿਨਾਂ ਬਾਅਦ ਜਦੋਂ ਵੀ ਦੇਵੇ। ਉਹਨੇ 6 ਮਹੀਨੇ ਮੈਨੂੰ ਪੈਸੇ ਦਿੱਤੇ। ਤੇ ਇੱਕ ਦਿਨ ਮੇਰੀ ਮਾੜੇ ਮੁਕੱਦਰ ਮੈਂ ਕਰ ਲਈ ਛੁੱਟੀ ਕੰਮ ਤੋਂ। ਮੈਂ ਛੁੱਟੀ ਕਰ ਲਈ ਤਾਂ ਸਾਡੇ ਖਾਤੇ 'ਚ ਆਇਆ। ਚਾਚਾ ਮੇਰਾ ਸੀ ਠੇਕੇਦਾਰ। ਮੇਰੇ ਚਾਚੇ ਨੇ ਕਹਿੰਦਾ ਜੀ ਅੱਜ ਕੀ ਗੱਲ ਸਾਜਿਦ ਨਹੀਂ ਆਇਆ? ਮੇਰਾ ਚਾਚਾ ਕਹਿੰਦਾ ਯਾਰ ਅੱਜ ਬਿਮਾਰ ਆ, ਅੱਜ ਆਇਆ ਨਹੀਂ। ਓਏ ਹੋਏ, ਕਹਿੰਦਾ ਯਾਰ ਇਹਦੇ ਵੀ ਕੀ ਨਸੀਬ ਆ, 6 ਮਹੀਨੇ ਹੋ ਗਏ ਜੀ ਬੇਗਮ ਬਿਮਾਰ ਆ, ਜਾਬ ਵੀ ਬਿਮਾਰ ਹੋ ਗਿਆ। ਮੇਰਾ ਚਾਚਾ ਕਹਿੰਦਾ ਹੈ ਉਹਦੀ ਕਿਹੜੀ ਬੇਗਮ ਆ? ਮੇਰਾ ਚਾਚਾ ਕਹਿੰਦਾ ਭਾਇਆ ਨੂੰ ਤਾਂ ਵਿਆਹ ਹੀ ਨਹੀਂ ਹੋਇਆ। ਜਦੋਂ ਕਹਿੰਦਾ ਹੈ ਵਿਆਹ ਨਹੀਂ ਹੋਇਆ, ਕਹਿੰਦਾ ਨਾ ਚਾਚਾ ਜੀ ਸ਼ੁਕਰ ਨਾ ਕਰੋ, ਕਿਸੇ ਨਾਲ ਤਾਂ ਮਜ਼ਾਕ ਨਹੀਂ ਕਰਦਾ ਤੁਹਾਡਾ ਭਤੀਜਾ। ਮੇਰਾ ਚਾਚਾ ਕਹਿੰਦਾ ਯਾਰ ਮੈਂ ਸਿਆਣਾ ਬਣਾ ਕੇ ਝੂਠ ਬੋਲਣ ਡਿਆ, ਉਹਦਾ ਤਾਂ ਵਿਆਹ ਹੀ ਨਹੀਂ ਹੋਇਆ। ਕਹਿੰਦਾ ਚਾਚਾ ਜੀ 6 ਮਹੀਨੇ ਹੋ ਗਏ, ਉਹ ਤਾਂ ਮੇਰੇ ਕੋਲ ਪੈਸੇ ਲਈ ਜਾਣ ਡਿਆ, ਕਦੀ 2000 ਕਦੀ 1500। ਤੇ ਫਰੀਦ ਸਵੇਰੇ 8 ਵਜੇ ਨਾ ਸਾਡੀ ਬੱਸ ਜਿਹੜੀ ਮੇਲੇ ਦੇ ਵਿੱਚ ਜਾਂਦੀ ਸੀ, 8 ਵਜੇ ਬੱਸ ਮੇਲੇ 'ਚ ਜਾਣੀ, ਤੇ 7:30 ਵਜੇ ਗੇਟ ਤੇ ਖੜਾ ਇੰਜ ਕਰਕੇ ਤੇ ਮੈਨੂੰ ਬੱਸ 'ਚੋਂ ਹੀ ਲਾ ਲਿਆ। ਉਹਨੇ ਕਹਿੰਦਾ ਥੱਲੇ ਆ। ਮੈਨੂੰ ਜਾਣ ਕੇ ਕਹਿੰਦਾ ਬੇਗਮ ਕਿੱਦਾਂ? ਮੈਂ ਕਿਹਾ ਹਾਂਜੀ ਭਾਜੀ ਹੁਣ ਕੁਝ ਬਿਹਤਰ ਆ। ਕਹਿੰਦਾ ਹੋਰ ਬਿਹਤਰ ਹੋ ਜਾਏਗੀ, ਥੱਲੇ ਆ ਰੱਖ। ਮੇਰੇ ਉਹਨੇ ਉਹ ਸੁੱਟੀਆਂ ਉਹਨੂੰ ਫਿਰ ਪੂਰੇ ਖਾਤੇ ਦੱਸਦਾ ਫਿਰ ਯਾਰ ਇਹਦੀ ਬੇਗਮ ਬਹੁਤ ਬਿਮਾਰ ਹੈ, ਇਮਦਾਦ ਕਰੋ। ਉਹਨੇ ਇੱਥੋਂ ਫੜ ਕੇ ਧਰੂਵੇ, ਇਹਦੀ ਬੇਗਮ ਬਿਮਾਰ ਦੀ ਇਮਦਾਦ ਕਰੋ। ਬਹੁਤ ਸ਼ਰਮਿੰਦਗੀ ਹੋਈ ਯਾਰ। ਲੇਕਿਨ ਦਿਹਾੜੀ ਤੇ ਲੱਗੀ ਨਾ ਚੱਲ ਯਾਰ ਬੋਤਲ ਹੋਣਾ ਰਹਿਣੀ ਤੇਰੇ ਅੱਲਾ, ਤੂੰ ਆਪ ਹੀ ਸੁਣਾ ਦੇ। ਨਹੀਂ ਯਾਰ ਏਦਾਂ ਨਹੀਂ, ਤੂੰ ਹੀ ਰਹਿ ਗਿਆ, ਸਾਡੇ ਤੇ ਹੋ ਹੀ ਗਏ ਆ। ਲਓ ਨਾਜ਼ਰੀਨ, ਬੋਤਲ ਘੁੰਮਣ ਲੱਗੀ ਤੇ ਜਿੱਧਰ ਨੂੰ ਹੋਇਆ ਬੁੱਗਾ ਉਹ ਸੁਣੇਗਾ ਵਕੂਆ। ਬੁੱਗਾ ਬੁੱਗਾ ਕੀ ਆ ਯਾਰ ਮੈਨੂੰ ਦੱਸ। ਇਹ ਮੂੰਹ ਇਹਦਾ
ਲਓ ਜੀ ਨਿਆਜ਼ ਲੇਕਿਨ ਯਾਰ ਰਹਿ ਫਰੀ ਦੀ ਗਿਆ, ਬੋਤਲ ਜ਼ਰੂਰ ਘਮਾਣੀ ਹੈ ਯਾਰ। ਯਾਰ ਫੇਰ ਵੀ ਇੱਕ ਟਵਿਸਟ ਭਾਜੀ ਹੁੰਦਾ ਕਿਸਮਤ ਦੇਖ ਲੈਣਾ, ਸ਼ਾਇਦ ਉਹ ਨਿਕਲ ਆਵੇ। ਇੱਕ ਫੇਰ ਵੀ ਸਵਿਸਟ ਹੁੰਦਾ ਯਾਰ। ਆ ਗਿਆ ਫਰੀਦ ਫਰੀਦ। ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੋਈ ਐਸਾ ਵਾਕਿਆ ਨਹੀਂ ਜਿਹਦੇ 'ਚ ਮੈਨੂੰ ਸ਼ਰਮਿੰਦਗੀ ਹੋਈ ਹੋਵੇ, ਕਿਉਂਕਿ ਮੈਂ ਅੱਲਾ ਮਾਫੀ ਦੀ ਕੋਈ ਐਸੀ ਹਰਕਤ ਕੀਤੀ ਨਹੀਂ। ਲੇਕਿਨ ਉਹ ਬੱਕਰੀ ਵਾਲਾ ਸੁਣਾ। ਹਲੋ ਯਾਰ ਹੁੰਦਾ ਵਾ ਤੁਹਾਡੀ ਬੱਕਰੀ ਵਾਲੇ ਨਾਲੋਂ ਜ਼ਿਆਦਾ ਮਜ਼ੇਦਾਰ ਮੁਰਗੀ ਵਾਲਾ ਹੀ। ਹਾਂ ਉਹ ਯਾਰ ਜਦੋਂ ਆਂਡਾ ਚੋਰੀ ਕਰ ਲਿਆ ਸੀ ਕਿ ਮਾਲਕ ਉੱਤੋਂ ਆ ਗਿਆ ਸੀ। ਯਾਰ ਆਰਾਮ ਨਾਲ ਕਰ, ਮੈਂ ਤੈਨੂੰ ਕੋਈ ਦੱਸਿਆ ਐਸਾ ਵਾਕਿਆ? ਚਲੋ ਯਾਰ ਅੱਜ ਤੋਂ ਤਕਰੀਬਨ ਕੋਈ 10 ਵਰਿਆਂ ਪਹਿਲੋਂ ਦੀ ਗੱਲ ਆ। ਇੱਕ ਸਲਾਬ ਆਇਆ ਸੀ, ਉਹ ਬਟੂਆ ਸੁਣਾ ਤੂੰ ਤੱਕ ਤਾਂ ਸਟੋਰੀ ਲੈ। 10 ਵਰਿਆਂ ਪਹਿਲੋਂ ਦੀ ਗੱਲ ਆ। ਮੈਨੂੰ ਨਾ ਅਸੀਂ ਨਮਾਜ਼ ਬੜਾ ਸ਼ੌਕ ਨਾਲ ਪੜ੍ਹਦੇ ਸੀ, ਮੈਂ ਤੇ ਮੇਰਾ ਭਾਈ। ਮੇਰਾ ਕਜ਼ਨ ਸੀ, ਚਾਚੇ ਦਾ ਪੁੱਤਰ, ਤੇ ਅਸੀਂ ਨਮਾਜ਼ ਬੜੇ ਸ਼ੌਕ ਨਾਲ ਪੜ੍ਹਦੇ। ਤੇ ਇੱਕ ਦਰਬਾਰ ਸੀ, ਅਸੀਂ ਉੱਥੇ ਨਮਾਜ਼ ਪੜ੍ਹਨ ਡੇਲੀ ਜਾਣਾ। ਅਸੀਂ ਨਾ ਡੇਲੀ ਕੋਈ ਹਫਤੇ ਤੋਂ 2 ਹਫ਼ਤੇ ਤੋਂ ਸ਼ੁਰੂ ਹੋਏ ਆ ਨਮਾਜ਼ ਪੜ੍ਹਨ ਲਈ। ਤੇ ਸਾਡੀ ਦੁਕਾਨ ਹੁੰਦੀ ਸੀ ਪੰਪਾਂ ਦੀ, ਆ ਪੰਪ ਵਗੈਰਾ ਲਾਉਂਦੇ ਨਾ, ਬੋਰਿੰਗ ਕਰਦੇ। ਤੇ ਉਹ ਦਰਬਾਰ ਦੇ ਉੱਤੇ ਨਾ ਲੋਕ ਨਾ ਉੱਥੇ ਦੀਵੇ ਇੰਨੇ ਬਲਦੇ ਸੀ, ਲੋਕ ਡੇਲੀ ਦੀਵੇ ਬਾਲ ਦੇ ਕੇ ਜਾਂਦੇ ਸੀ। ਲੋ ਜੀ ਸਾਨੂੰ ਸੋਹਣੀ ਭਾਈ ਪਤਾ ਲੱਗਿਆ ਵੀ ਇੱਥੇ ਦੀਵੇ ਬਲਦੇ ਨੇ, ਇੱਥੇ ਤੇਲ ਬੜਾ ਹੋਣਾ। ਅਸੀਂ ਕੀ ਕੀਤਾ, ਅਸੀਂ ਨਾ ਇੱਕ ਟੋਇਆ ਵੇਖਿਆ ਤੇ ਸੋਹਣੀ ਭਾਈ ਉੱਤੋਂ ਤੱਕ ਨੱਕੋ ਨੱਕ ਤੇਲ ਨਾਲ ਭਰਿਆ ਹੋਵੇ ਟੋਇਆ, ਸਰੋਂ ਦਾ ਤੇਲ, ਸਰੋਂ ਦੇ ਤੇਲ ਨਾਲ। ਲੋ ਜੀ ਮੈਂ ਆਪਣੇ ਕਜ਼ਨ ਨੂੰ, ਮੈਂ ਨਾ ਦੋਵੇਂ ਅਸੀਂ ਸਲਾਹ ਕਰਾਂਗੇ। ਮੈਂ ਕਿਹਾ ਗੱਲ ਸੁਣ ਸ਼ਾਹਦ, ਮੈਂ ਕਿਹਾ ਇੱਥੋਂ ਨਾ ਤੇਲ ਨਿਕਲਦਾ ਹੀ ਸਰੋਂ ਦਾ। ਤੁਸੀਂ ਤੇਲ ਦਾ ਖੂਹ ਸਮਝੀ ਗਏ। ਕਹਿੰਦਾ ਹੈ? ਮੈਂ ਕਿਹਾ ਆਹੋ। ਕਹਿੰਦਾ ਚੱਲ ਫਿਰ ਆਪਾਂ ਨਾ ਡੱਬੀਆਂ ਲਿਆਈਏ ਸਲੋਸ਼ਨ ਤੋਂ। ਨਾ ਸਲੋਸ਼ਨ ਵਾਲੀ ਡੱਬੀਆਂ ਨਹੀਂ ਹੁੰਦੀਆਂ ਜਿਹੜੀਆਂ ਦੁਕਾਨ ਤੇ ਪਈਆਂ ਹੁੰਦੀਆਂ ਨੇ ਆ ਪੰਪਾਂ ਵਾਲੀਆਂ ਦੁਕਾਨਾਂ ਤੇ, ਉਹ ਸੋਹਣੀ ਭਾਈ ਅਸੀਂ ਇੰਜ ਦੜਾ ਲਾ ਕੇ ਨਾ, ਇੰਜ ਜਿਵੇਂ ਗਲਾਸ ਨਹੀਂ ਲਿਆਈਦੇ ਏਦਾਂ ਉਹ ਡੱਬੀਆਂ ਲਿਆਂਦੀਆਂ ਖਾਲੀ, ਲਿਆ ਕੇ ਖਾਲੀ। ਤੇ ਅਸੀਂ ਰੱਖ ਕੇ ਕੱਲੀ ਡੱਬੀ ਕੋਈ ਦਰਬਾਰ ਦੇ ਆਲੇ ਦੁਆਲੇ ਨਹੀਂ ਹੈਗਾ, ਤੇਲ ਪਾ ਰਹੇ ਤੇ ਅਸੀਂ ਤੇਲ ਪਾ ਰਹੇ ਤੇ ਨਾਲੇ ਗੱਲਾਂ ਕਰਨ ਨੇ ਕਿ ਵੇਖ ਯਾਰ ਡੇਲੀ ਅਸੀਂ ਸਕੂਲ ਜਾਈਦਾ ਵਾ ਤੇ ਮਾਂ ਸਾਡੀ ਲੜਦੀ ਆ ਵੀ ਤੇਲ ਨਹੀਂ ਹੈ, ਤੇਲ ਨਹੀਂ, ਜਾਓ ਤੋਂ ਤੇਲ ਲੈ ਆਵੋ। ਆ ਵੇ ਇੰਨਾ ਤੇਲ ਪਿਆ ਵਾ, ਇੱਥੋਂ ਬੰਦਾ ਚੁੱਕ ਲਵੇ। ਤੁਹਾਨੂੰ ਕੁਵੈਤ ਲੱਗਣ ਡਿਆ ਸੀ। ਸੋਹਣੀ ਭਾਈ ਇਹ ਸੱਚੀ ਮੁੱਚੀ ਦਾ ਵਾਕਿਆ ਕਿ ਅਸੀਂ ਨਾ ਉਹ ਜਿੱਦਾਂ ਤੈਅ ਲੱਗੀ ਸੀ ਲਿਆਂਦੀ ਸੀ ਨਾ ਖਾਲੀ ਡੱਬੀਆਂ ਦੀ, ਉਦਾਂ ਹੀ ਦੋਵਾਂ ਨੇ ਤੈਅ ਲੱਗੀ ਹੋਈ ਨਾ ਭਰ ਕੇ ਜਨਾਬ ਭਰੀਆਂ ਡੱਬੀਆਂ। ਤੇ ਅਸੀਂ ਇੰਜ ਲੈ ਕੇ ਜਾ ਰਹੇ, ਦੁਨੀਆ ਵੇਖ ਰਹੀ, ਰਸਤਾ ਸਾਰਾ ਸਾਨੂੰ ਵੇਖ ਰਿਹਾ, ਹਰ ਬੰਦਾ ਆਉਂਦਾ ਜਾਂਦਾ ਵੀ ਅਸੀਂ ਤੇਲ ਦੀਆਂ ਉਹ ਸ਼ੀਸ਼ੀਆਂ ਭਰੀਆਂ। ਤੇ ਅਸੀਂ ਜਾ ਕੇ ਨਾ ਦੁਕਾਨ ਤੇ ਰੱਖੀਆਂ। ਤੇ ਮੇਰੇ ਚਾਚੂ ਜਿਹੜੇ ਸੀ ਉਹ ਵੀ ਨਮਾਜ਼ ਮਾਸ਼ਾਅੱਲਾ ਪੜ੍ਹਦੇ ਸੀ, ਉਹ ਵੀ ਨਮਾਜ਼ੀ ਸੀ। ਉਹ ਵੀ ਨਮਾਜ਼ ਪੜ੍ਹ ਕੇ ਨਾ ਤੇ ਉਹ ਆ ਗਏ, ਉਹ ਦਰਬਾਰ ਨੇ ਅਸੀਂ ਜਾਂਦੇ ਨਮਾਜ਼ ਪੜ੍ਹਨ, ਉਹ ਜਾਂਦੇ ਸੀ ਦੂਸਰੀ ਮਸਜਿਦ। ਉਹ ਵਾਪਸ ਆਏ ਨਾ ਤੇ ਆਂਦਿਆਂ ਵੇਖ ਕੇ ਨਾ ਤੇ ਉਹ ਨਾ ਇੰਜ ਦੜੇ ਲੱਗੇ, ਉਹਨਾਂ ਦੀਆਂ ਸ਼ੀਸ਼ੀਆਂ ਤੇਲ ਦੇ ਨਾਲ ਭਰੀਆਂ ਹੋਈਆਂ। ਕਹਿੰਦੇ ਓਏ ਆ ਕੀ? ਅਸੀਂ ਕਿਹਾ, ਮੈਂ ਕਿਹਾ ਚਾਚੂ ਜੀ ਉੱਥੇ ਤੇਲ ਇੰਨਾ ਬੜਾ ਨਿਕਲਦਾ ਜਿਹੜਾ ਦਰਬਾਰ ਦੇ ਵਿੱਚੋਂ, ਅਸੀਂ ਉੱਥੋਂ ਤੇਲ ਭਰ ਕੇ ਲੈ ਆਇਆ। ਕਹਿੰਦੇ ਕਿੱਥੋਂ ਭਰ ਕੇ ਲਿਆਇਆ? ਮੈਂ ਕਿਹਾ ਜੀ ਆਓ ਤੁਹਾਨੂੰ ਵਿਖਾਣੇ। ਕਹਿੰਦਾ ਆਓ ਮੇਰੇ ਨਾਲ। ਕਹਿੰਦਾ ਏਦਾਂ ਕਰੋ ਸ਼ੀਸ਼ੀਆਂ ਵੀ ਚੁੱਕ ਲਓ ਜਿਹੜੀਆਂ ਭਰੀਆਂ ਹੋਈਆਂ। ਅਸੀਂ ਉਹ ਸ਼ੀਸ਼ੀਆਂ ਵੀ ਜਨਾਬ ਉਸੇ ਤਰ੍ਹਾਂ ਦੜੇ ਲੱਗੇ, ਫਿਰ ਵਾਪਸ ਲੈ ਕੇ ਗਏ ਆ। ਸਾਨੂੰ ਕਹਿੰਦਾ ਇਹਨਾਂ ਨੇ ਸ਼ੀਸ਼ੀਆਂ ਨੂੰ ਦੁਬਾਰਾ ਉਲਟੋ ਇਹਦੇ ਵਿੱਚ। ਅਸੀਂ ਉਲਟ ਦਿੱਤੀਆਂ। ਸਾਨੂੰ ਜਦੋਂ ਉਲਟੀਆਂ ਨੇ ਕਹਿੰਦਾ ਉੱਤੇ ਜਾ ਕੇ ਦੋਵੇਂ ਕੰਨ ਪਾੜ ਲਓ। ਕਹਿੰਦਾ ਉਹ ਮਰੋ ਲੋਕੀ ਇਹ ਤੇ ਪਾਉਣ ਆਉਂਦੇ, ਤੁਸੀਂ ਇਹ ਤੋਂ ਕੱਢ ਕੇ ਲੈ ਗਏ। ਲੋਕੀ ਇੱਥੇ ਕਹਿੰਦਾ ਤੇਲ ਪਾਉਣ ਆਉਂਦੇ, ਤੁਸੀਂ ਤੇਲ ਕੱਢ ਕੇ ਲੈ ਗਏ। ਲਓ ਨਾਜ਼ਰੀਨ, ਬੋਤਲ ਲੱਗੀ ਆ ਘੁੰਮਣ ਤੇ ਤੁਹਾਨੂੰ ਅਗਲੀ ਗੱਲ ਦੱਸਣਾ। ਨਾਜ਼ਰੀਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸਾਡਾ ਪ੍ਰੋਗਰਾਮ ਤੁਹਾਨੂੰ ਕਿਹਦਾ ਲੱਗਾ ਤੁਸੀਂ ਦੱਸਣਾ ਵੀ ਇਹ ਕੰਟੀਨਿਊ ਰਵੇ ਕਿ ਨਾ ਰਵੇ। ਜਿੰਨ ਕਿ ਅਗਲਾ ਸ਼ੁਰੂ ਕਰੀਏ। ਅਗਰ ਤੁਹਾਨੂੰ ਮਜ਼ਾ ਆਇਆ ਤਾਂ ਤੁਸੀਂ ਕਮੈਂਟਸ 'ਚ ਦੱਸਣਾ। ਦੇਖਦੇ ਰਹਿਣਾ ਸਰਜਾਦ ਜਨੀ ਆਫੀਸ਼ੀਅਲ। ਤੇ ਨਾਜ਼ਰੀਨ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਇੰਜੋਏ ਕਰੋ। ਅੱਲਾ ਹਾਫਿਜ਼।